ਰਿਡਿਊਸ ਕਰਵਾ ਦਿੱਤੇ ਨੇ। ਇਸ ਲਈ ਜਿਹੜੇ ਤਰੱਕੀ ਦੇ ਪੈਟਰਨਸ ਨੇ ਉਹ ਬਹੁਤ ਜ਼ਿਆਦਾ ਐਂਟੀ ਹਿਊਮਨ ਹੋ ਗਏ ਨੇ। ਔਰ ਦੈਟ ਇਜ਼ ਵਾਈ ਤੁਸੀਂ ਦੇਖੋ ਜਿਹੜਾ ਤੁਸੀਂ ਜ਼ਿਕਰ ਕੀਤਾ ਹੈ ਕਿ ਦੁਬਈ ਚ ਹੋਈ ਹੈ, ਫਿਰ ਵੀ ਕੌਪ ਕਹਿੰਦੇ ਨੇ, ਕੌਪ 27 ਸੀ, ਹੁਣ ਕੌਪ 28। ਹਰ ਸਾਲ ਇਹ ਮਾਹੌਲੀਆਤੀ ਕਾਨਫਰੰਸ, ਇੰਟਰਨੈਸ਼ਨਲ ਕਾਨਫਰੰਸ ਹੁੰਦੀ ਹੈ। ਇਹਦੇ ਚ ਜ਼ਾਹਿਰ ਹੈ ਮਾਹੌਲੀਆਤ ਦੇ ਹਰ ਮੁਲਕ ਦੇ ਮਾਹੌਲੀਆਤ ਦੇ ਨੁਮਾਇੰਦੇ ਇਦਾਰੇ ਸ਼ਿਰਕਤ ਕਰਦੇ ਨੇ, ਨਾਲ ਜਿਹੜੇ ਪਾਲਿਸੀ ਸਾਜ਼ ਇਦਾਰੇ ਨੇ UN ਦੇ ਉਹ ਵੀ ਸ਼ਿਰਕਤ ਕਰਦੇ ਨੇ, ਔਰ ਵੱਡੀਆਂ ਬਹਿਸਾਂ ਹੁੰਦੀਆਂ ਨੇ। ਔਰ ਜ਼ਿਆਦਾਤਰ ਅਸੀਂ ਵੇਖਿਆ ਕਿ ਇਹਦੇ ਚੋਂ ਨਿਕਲਦਾ ਕੁਝ ਨਹੀਂ। ਪਿਛਲੇ ਇਹਨਾਂ ਨੇ ਵਾਅਦਾ ਕੀਤਾ, ਉਹਨੂੰ ਕਹਿੰਦੇ ਨੇ ਡੈਮੇਜ ਐਂਡ ਲਾਸ ਫੰਡ। ਇਹ ਬੜੀ ਵੱਡੀ ਸਿਵਲ ਸੁਸਾਇਟੀ ਦੀ ਡਿਮਾਂਡ ਸੀ ਕਿ ਉਹ ਲਾਸ, ਡੈਮੇਜ ਐਂਡ ਲਾਸ ਫੰਡ ਇਹ ਵੇ ਕਿ ਦੇਖੋ ਦੁਨੀਆ ਜਿਹੜੀ ਤਰੱਕੀ ਹੋ ਰਹੀ ਹੈ ਨਾ ਉਹ ਇਕੁਇਟੇਬਲ ਨਹੀਂ ਹੈ। ਤਰੱਕੀ ਕਰ ਰਹੇ ਨੇ ਇੰਡਸਟਰੀਅਲਾਈਜ਼ਡ ਕੰਟਰੀਜ਼, ਅਸੀਂ ਤਾਂ ਕੰਜ਼ਿਊਮਰ ਸੋਸਾਇਟੀ ਹਾਂ। ਮਤਲਬ ਫਾਰ ਇੰਸਟੈਂਸ ਪਾਕਿਸਤਾਨ ਤਰੱਕੀ ਪੰਡਤ ਹੀ ਕਰਦੇ ਨੇ, ਸ਼ੂਦਰਾਂ ਦਾ ਕੀ ਕੰਮ ਤਰੱਕੀ ਦੇ ਨਾਲ। ਬਿਲਕੁਲ ਦੇਖੋ ਪਾਕਿਸਤਾਨ ਜਿਹੜਾ ਹੈ ਇੰਡਸਟਰੀਅਲਾਈਜ਼ਡ ਕੰਟਰੀ ਨਹੀਂ ਹੈਗਾ, ਐਗਰੀਰੀਅਨ ਸੋਸਾਇਟੀ, ਐਗਰੀਰੀਅਨ ਮੁਲਕ ਹੈ। ਇੱਥੇ ਇੰਡਸਟਰੀਅਲਾਈਜੇਸ਼ਨ ਇਵਨ ਬਿਫੋਰ ਪਾਰਟੀਸ਼ਨ ਵੀ ਜਿਹੜਾ ਸਾਊਥ ਇੰਡੀਆ ਉੱਥੇ ਇੰਡਸਟਰੀਅਲਾਈਜੇਸ਼ਨ ਹੋਈ, ਇੱਧਰ ਇੰਡਸਟਰੀਅਲਾਈਜੇਸ਼ਨ ਨਹੀਂ ਹੋਈ। ਜਿੱਥੇ ਗੋਰਿਆਂ ਚਾਹੀ ਉੱਥੇ ਹੋਈ। ਇੱਥੇ ਇੰਡਸਟਰੀਅਲਾਈਜੇਸ਼ਨ ਜਿਹੜੀ ਹੈ, ਅਗਰ ਇੰਡਸਟਰੀਅਲਾਈਜੇਸ਼ਨ ਨੂੰ ਅਸੀਂ ਅੰਡਰਸਟੈਂਡ ਕਰੀਏ ਤੇ ਉਹਦੇ ਤੁਸੀਂ ਦੇਖੋਗੇ ਕਿ ਜਿਹੜੀ ਯੂਰਪੀਅਨ ਕੰਟਰੀਜ਼ ਨੇ, ਤੁਹਾਡੇ ਕੋਲ ਚਾਈਨਾ ਜਾਂ ਇੰਡੀਆ, ਇਹਨਾਂ ਨੂੰ ਤੁਸੀਂ ਇੰਡਸਟਰੀਅਲਾਈਜ਼ਡ ਕੰਟਰੀ ਕਹਿ ਸਕਦੇ ਹੋ। ਪਾਕਿਸਤਾਨ ਦਾ ਅਸਲ ਮਸਲਾ ਇਹ ਵੇ ਕਿ ਪਾਕਿਸਤਾਨ, ਅਸੀਂ ਕਿਉਂ ਇਹ ਗੱਲ ਕਰ ਰਹੇ ਹਾਂ ਮਾਹੌਲੀਆਤੀ ਆਲੂਦਗੀ ਦੀ, ਅਬ ਤਾਂ ਹੁਣ ਇਹਨੂੰ ਮਾਹੌਲੀਆਤੀ ਆਲੂਦਗੀ ਜਾਂ ਕਲਾਈਮੇਟ ਚੇਂਜ ਦਾ ਨਾਂ ਨਹੀਂ ਦਿੱਤਾ ਜਾ ਰਿਹਾ, ਕਲਾਈਮੇਟ ਕ੍ਰਾਈਸਿਸ ਕਿਹਾ ਜਾ ਰਿਹਾ। ਮਤਲਬ ਉਹ ਲਫ਼ਜ਼ ਵੀ ਜਿਹੜੇ ਨੇ ਐਬਸੋਲੂਟ ਹੁੰਦੇ ਜਾ ਰਹੇ ਨੇ, ਕਿਉਂਕਿ ਚੇਂਜ ਕੀ ਹੁੰਦੀ, ਚੇਂਜ ਤੇ ਆ ਕੇ ਉਹਨੇ ਇੰਪੈਕਟ ਵੀ ਕਰ ਦਿੱਤਾ। ਹਾਂਜੀ ਹਾਂਜੀ ਹਾਂਜੀ, ਉਹਨੇ ਯਾਨੀ ਬੇੜਾ ਗਰਕ ਕਰਨਾ ਸ਼ੁਰੂ ਕਰ ਦਿੱਤਾ। ਲਿਹਾਜ਼ਾ ਉਹ ਕ੍ਰਾਈਸਿਸ ਬਣ ਚੁੱਕੇ ਹੈ। ਉਹ ਹਿਊਮੈਨਿਟੇਰੀਅਨ ਕ੍ਰਾਈਸਿਸ ਪੈਦਾ, ਬੇਸ਼ੁਮਾਰ ਉਹਦੇ ਡਾਈਵਰਸ਼ਨਸ ਨੇ, ਕੈਸੇ ਕੈਸੇ ਇਹਦੇ ਨਤੀਜੇ ਚ ਕ੍ਰਾਈਸਿਸ ਪੈਦਾ ਹੋ ਗਏ ਨੇ। ਤੋ ਇਸ ਵਾਸਤੇ ਪਾਕਿਸਤਾਨ ਉਹ ਮੁਲਕ ਹੈ ਜਿਹੜਾ ਪਿਛਲੇ 20 ਸਾਲ ਤੋਂ ਮੁਸਲਸਲ ਟਾਪ 10 ਕੰਟਰੀਜ਼ ਚ ਆ ਰਿਹਾ ਜਿਹੜੇ ਕਲਾਈਮੇਟ ਕ੍ਰਾਈਸਿਸ ਤੋਂ ਸਭ ਤੋਂ ਜ਼ਿਆਦਾ ਹਿੱਟ ਹੋ ਰਿਹਾ, ਸਭ ਤੋਂ ਜ਼ਿਆਦਾ ਹਿੱਟ ਹੋ ਰਿਹਾ। ਟਾਪ 10 ਕੰਟਰੀ ਚ ਪਾਕਿਸਤਾਨ। ਇਸ ਵਾਸਤੇ ਇਹਦਾ ਤੁਸੀਂ ਪਾਕਿਸਤਾਨ ਦਾ ਕੰਟਰੀਬਿਊਸ਼ਨ ਅਪਰੋਕਸੀਮੇਟਲੀ 1% ਹੈ। ਜਿਹੜੀ ਗਲੋਬਲ ਕਲਾਈਮੇਟ ਪੋਲੂਸ਼ਨ ਹੈ ਉਹਦਾ ਸਾਡਾ ਜਿਹੜਾ ਕੰਟਰੀਬਿਊਸ਼ਨ ਹੈ ਉਹ 1% ਵੀ ਨਹੀਂ। ਮੈਂ ਕਿਹਾ ਉਹ 1% ਵੀ, 0.5% ਜਿਹੜਾ ਸਾਡੀ ਐਲੀਟ ਦਾ ਹੈ। जी जी ऑफ कोर्स वो भी इसलिए डर्टी एनर्जी और ये वो ਜਿਹੜੇ ਐਬਸੋਲੂਟ ਹੋ ਗਈ ਹੈ। ਜਿਹੜੀ ਕੋਲ એનર્ਜੀ ਹੈ, ਮਤਲਬ ਕੋਲ ਦੇ ਜ਼ਰੀਏ ਜਿਹੜੀ ਤੁਸੀਂ એનર્ਜੀ ਬਣਾਉਂਦੇ ਹੋ, ਇਹ ਦੁਨੀਆ 'ਚ ਨਹੀਂ ਹੁਣ ਬਣ ਰਹੀ। ਇਹ ਲੇਕਿਨ ਸਾਡੇ ਹਾਂ ਸੀਪੈਕ ਦੇ ਤਹਿਤ ਬਹੁਤ ਸਾਰੇ એનર્ਜੀ ਪ੍ਰੋਜੈਕਟ ਜਿਹੜੇ ਨੇ ਇਹ ਕੋਲ ਦੇ ਲੱਗ ਰਹੇ ਨੇ, ਜਿਹੜੇ ਐਕਚੁਅਲੀ ਬਹੁਤ ਜ਼ਿਆਦਾ ਪੋਲੂਸ਼ਨ ਫੈਲਾਉਂਦੇ ਨੇ। ਸਾਡੇ ਹਾਂ ਜਿਹੜੀ ਪੋਲੂਸ਼ਨ ਹੈ ਨਾ ਜ਼ਿਆਦਾਤਰ, ਜਾਂ ਜਿਹੜੀ ਕਲਾਈਮੇਟ ਨੂੰ ਖਰਾਬ ਕਰ ਰਹੀ ਹੈ ਪਾਕਿਸਤਾਨ ਦਾ, ਉਹ ਵੀ ਅਰਬਨ ਜਿਹੜੀ ਸਮੌਗ ਕ੍ਰੀਏਟ ਹੋ ਰਹੀ ਹੈ, ਜਿਹੜੀ ਸਾਡੀ ਗੱਡੀਆਂ ਦੀ ਇਹ ਚੀਜ਼ਾਂ ਨੇ, ਜਾਂ ਕਿਸਾਨ ਜਿਹੜੇ ਨੇ ਆਪਣੀ ਫਸਲਾਂ ਨੂੰ ਅੱਗ ਲਾਉਂਦੇ ਨੇ ਸੀਜ਼ਨਲ ਬੇਸਿਸ ਤੇ, ਇਹ ਕੁਝ ਜਾਂ ਭੱਠੇ ਨੇ ਸਾਡੇ, ਭੱਠਿਆਂ ਤੇ ਵੀ ਨਹੀਂ। ਜਿਹੜਾ ਪ੍ਰਾਪਰਟੀ ਮਾਫੀਆ ਜਿਹੜਾ ਗ੍ਰੀਨ ਬੈਲਟ ਖਤਮ ਕਰੀ ਜਾਂਦਾ, ਜਿਹਦੇ ਤੇ ਗੱਲ ਹੀ ਕੋਈ ਨਹੀਂ ਕਰਦਾ ਜੀ, ਉਹਦਾ ਬਹੁਤ ਬੜਾ ਤਾਲੁਕ ਹੈ। ਦੁਨੀਆ ਭਰ ਚ ਸਕਾਈ ਹਾਈਰਾਈਜ਼ ਬਿਲਡਿੰਗ ਦੀ ਤਰਫ ਦੁਨੀਆ ਜਾ ਰਹੀ ਹੈ। ਹਾਂਜੀ, ਯਾਨੀ ਜਿੰਨਾ ਹੁਣ ਲਾਹੌਰ ਫੈਲ ਗਿਆ ਹੈ, ਪੂਰੇ ਪੂਰੇ ਮੁਲਕ ਨੇ। ਇਹ ਲਾਹੌਰ ਜੀ ਬਾਗਾਂ ਦਾ ਸ਼ਹਿਰ ਹੁੰਦਾ ਸੀ, ਤੇ ਹੁਣ ਗ੍ਰੀਨ ਲੱਭਣਾ ਪੈਂਦਾ ਸਾਨੂੰ। ਇਹ ਲੋਕਾਂ ਨੂੰ ਦੱਸਣ ਦੀ ਜ਼ਰੂਰਤ ਹੈ ਕਿ ਇਹਦੀ ਮੁਖਾਲਫਤ ਕਿਉਂ ਹੋ ਰਹੀ, ਸੋਸਾਇਟੀਜ਼ ਕੀ ਕਰ ਰਹੀਆਂ ਨੇ। ਤੁਸੀਂ ਜਦੋਂ ਕੰਸਟਰਕਸ਼ਨ ਕਰਦੇ ਹੋ, ਸਾਈਟਸ ਬਣਾਉਂਦੇ ਹੋ, ਤੁਸੀਂ ਪੱਕੀਆਂ ਸੜਕਾਂ ਬਣਾਉਂਦੇ ਹੋ, ਸੀਮੈਂਟ ਕੰਕਰੀਟ ਲਗਾਉਂਦੇ ਹੋ, ਤੁਸੀਂ ਜ਼ਮੀਨ ਦੇ ਮਸਾਮ ਬੰਦ ਕਰ ਦਿੰਦੇ ਹੋ। ਤੇ ਜ਼ਮੀਨ ਦੇ ਮਸਾਮ ਜਦੋਂ ਬੰਦ ਹੁੰਦੇ ਨੇ, ਜਿਹੜਾ ਪਾਣੀ ਜਿਹੜਾ ਤੁਹਾਡਾ ਮਤਲਬ ਬਾਰਿਸ਼ ਦਾ ਪਾਣੀ, ਜਿਹੜਾ ਇੱਕ ਸਾਈਕਲ ਹੁੰਦਾ, ਬਾਰਿਸ਼ ਦਾ ਪਾਣੀ, ਯਾਨੀ ਸਾਡਾ ਸਾਈਕਲ ਤੇ ਬੜੇ, ਸਾਡਾ ਜਿਹੜਾ ਮੌਨਸੂਨ ਪੈਟਰਨ ਹੈ ਇਹ ਲੋਕਲਾਈਜ਼ਡ ਪੈਟਰਨ ਹੈ। ਸਾਡਾ ਇੰਟਰਨੈਸ਼ਨਲ ਵੈਦਰ ਸਿਸਟਮ ਤੇ ਆਂਦਾ ਜਦੋਂ ਵੈਸਟਰਨ ਵਿੰਡਸ ਆਉਂਦੀ, ਲੇਕਿਨ ਸਾਡਾ ਜਿਹੜਾ ਮੇਨ ਖਿੱਤੇ ਦਾ ਜਿਹੜਾ ਹੈ ਰੇਨੀ ਸੀਜ਼ਨ, ਉਹ ਮੌਨਸੂਨ ਤੋਂ ਜਨਰੇਟ ਹੁੰਦਾ। ਉਹਦੇ ਨਤੀਜੇ ਚ ਇੱਕ ਸਾਈਕਲ ਹੈ ਪੂਰਾ, ਜਿਹੜਾ ਪਾਣੀ ਆਂਦਾ ਹੈ, ਪਾਣੀ ਜ਼ਮੀਨ ਵਿੱਚ ਜਾਂਦਾ ਹੈ। ਜਦੋਂ ਤੁਸੀਂ ਏਡੀ ਵੱਡੀ ਸੁਸਾਇਟੀ ਬਣਾ ਕੇ ਜ਼ਮੀਨ ਦੇ ਮਸਾਮ, ਪੱਕੀਆਂ ਸੜਕਾਂ, ਹੁਣ ਤੁਸੀਂ ਦੇਖੋ ਇਹ ਤੇ ਸਾਰੇ DH ਦੇ ਵਿੱਚੋਂ ਨਿਕਲਦੇ ਹੀ ਨਹੀਂ ਹੈਗੇ। ਨਹੀਂ, ਤੁਸੀਂ ਲੋਕਾਂ ਕੋਲ ਪੁੱਛ ਕੇ ਦੇਖੋ, ਆਮ ਸਾਡੇ ਵਰਗੇ ਲੋਕ ਤੇ ਜਾਣਦੇ ਨੇ ਕਿ ਪਾਣੀ ਕਿੰਨੇ ਫੁੱਟ ਥੱਲੇ ਹੁੰਦਾ ਸੀ। ਹਾਂਜੀ ਬਿਲਕੁਲ, ਫੁੱਟ ਜਾ ਕੇ ਅੱਛਾ ਪਾਣੀ ਮਿਲਦਾ ਤੁਹਾਨੂੰ। ਬਿਲਕੁਲ ਬਿਲਕੁਲ ਬਿਲਕੁਲ। ਔਰ ਸਭ ਤੋਂ ਅਫਸੋਸ ਦੀ ਗੱਲ ਇਹ ਵੀ, ਜਿਹੜਾ ਜਦੋਂ ਮੈਂ ਕਹਿੰਦਾ ਨਾ ਕਿ ਮਾਡਰਨ ਕੈਪੀਟਲਿਜ਼ਮ ਜਿਹੜਾ ਹੈ ਉਹ ਕਲਾਈਮੇਟ ਕ੍ਰਾਈਸਿਸ ਦੀ ਵਜ੍ਹਾ ਹੈ। ਤੁਸੀਂ ਦੇਖੋ ਖਾਦਾਂ, ਪੈਸਟੀਸਾਈਡਸ, ਤੁਸੀਂ ਇਹ ਅਗਰ ਸਮਝਦੇ ਹੋ ਨਾ ਪਿੰਡਾਂ 'ਚ ਜਾ ਕੇ, ਮੈਂ ਕਿਹਾ ਜਿਹੜਾ ਗ੍ਰੀਨ ਰੈਵੋਲੂਸ਼ਨ ਅਮਰੀਕੀ ਲੈ ਕੇ ਆਏ ਸਨ ਨਾ, ਉਹਦਾ 50 ਸਾਲ ਦੇ ਵਿੱਚ 60 ਸਾਲ ਚ ਨਮੂਨਾ ਸਾਡੇ ਸਾਹਮਣੇ ਆ ਗਿਆ। ਹਾਂ, ਉਹਦੇ ਤੁਸੀਂ ਦੇਖੋ ਕਿ ਜਿਹੜਾ ਉਹ ਪਾਣੀ ਤੁਹਾਡੇ ਨਾਲ ਸ਼ਹਿਰਾਂ ਨਾਲੋਂ ਜ਼ਿਆਦਾ ਖਤਰਨਾਕ ਹੋ ਗਿਆ, ਕਿਉਂਕਿ ਪੈਸਟੀਸਾਈਡਸ ਪਾਣੀ ਜਾਂਦੀਆਂ ਨੇ ਤੇ ਜਿਹੜਾ ਵਾਟਰ ਟੇਬਲ ਹੈ ਥੱਲੇ ਤੱਕ
ਉਹ ਸਾਰੇ ਦਾ ਸਾਰਾ ਜਿਹੜਾ ਟੌਕਸਿਕ ਹੋ ਗਿਆ। ਹਾਂਜੀ ਹਾਂਜੀ ਉਹ ਮਤਲਬ ਇਹ ਜਿਹੜਾ ਮਾਡਰਨ ਜਿਹੜਾ ਡਿਵੈਲਪਮੈਂਟ ਦਾ ਪੂਰਾ ਮਾਡਲ ਹੈ, ਇਹ ਮਾਡਲ ਡੇਂਜਰਸ ਹੈ। ਕਲਾਈਮੇਟ ਕ੍ਰਾਈਸਿਸ ਦਾ ਇਹਨਾਂ ਤਾਲੁਕ ਹੈਗਾ, ਬਹੁਤ ਗਹਿਰਾ ਤਾਲੁਕ। ਮੈਂ ਤੁਹਾਨੂੰ ਦੱਸਣਾ ਕਿ ਯੂਰਪ ਦੇ ਵਿੱਚ ਐਸੀਆਂ ਮੂਵਮੈਂਟਸ ਨੇ, ਇੱਕ ਡੀ ਗਰੋਥ ਹੈ ਉਹਦਾ ਨਾਮ ਮੂਵਮੈਂਟ, ਹਜ਼ਾਰਾਂ ਲੱਖਾਂ ਡੀ ਗਰੋਥ ਗਰੋਥ ਨੂੰ ਕੱਟ ਕਰੋ। ਹਾਂਜੀ, ਅਨਨੀਡਡ ਹੈ, ਅਨਨੈਸੈਸਰੀ ਹੈ। ਅੱਛਾ, ਜਿਹੜੀ ਤੁਸੀਂ ਗਰੋਥ ਕਰੀ ਜਾ ਰਹੇ ਹੋ ਅਨਨੈਸੈਸਰੀ, ਇਹਦਾ ਕੋਈ ਤਾਲੁਕ ਨਹੀਂ, ਇਹਦਾ ਕੋਈ ਫਾਇਦਾ ਨਹੀਂ। ਔਰ ਇਹ ਡੀ ਗਰੋਥ ਵਾਲੇ ਜਿਹੜੇ, ਔਰ ਇਹ ਗਰੋਥ ਤੋਂ ਕੀ ਮੁਰਾਦ ਹੈ? ਗਰੋਥ ਤੋਂ ਮੁਰਾਦ ਮਟੀਰੀਅਲ ਗਰੋਥ ਜੀ, ਠੀਕ, ਮਤਲਬ ਤੁਸੀਂ ਜਿਵੇਂ ਸੋਸਾਇਟੀਆਂ ਬਿਲਾ ਤਾਸ਼ਾ ਅਪਲਾਈ ਕਰ ਰਹੇ ਹੋ, ਘਰਾਂ ਬਣਾਈ ਜਾ ਰਹੇ ਹੋ, ਸ਼ਿਪ ਬਣਾਈ ਜਾ ਰਹੇ ਹੋ, ਹਵਾਈ ਜਹਾਜ਼ ਬਣਾ ਰਹੇ ਹੋ ਜਿਨ੍ਹਾਂ ਦੀ ਜ਼ਰੂਰਤ ਨਹੀਂ। ਮੈਂ ਕਹਿੰਦਾ ਗਰੋਥ ਜ਼ਰਾਤ ਨੂੰ ਇਹਦੇ ਖਤਮ ਕਰੀ ਜਾ ਰਹੇ। ਨਹੀਂ ਡੀ ਗਰੋਥ ਦਾ ਮਤਲਬ ਇਹ ਜਿਹੜੀ ਡਿਵੈਲਪਮੈਂਟ ਮਾਡਲ ਹੈ, ਜਿਹੜਾ ਫਾਲਟੀ ਡਿਵੈਲਪਮੈਂਟ ਮਾਡਲ, ਬਿਲਕੁਲ ਇਹਨੂੰ ਕਾਊਂਟਰ ਕੀਤਾ ਜਾਂਦਾ ਕਿ ਕਲੀਨ ਗਰੋਥ ਦਿਓ, ਕਲੀਨ એનર્ਜੀ ਦਿਓ। ਤਾਂ ਇਸ ਵਾਸਤੇ ਉਹਦੇ ਤੇ ਕੰਮ ਕਰਨ ਦੀ ਜ਼ਿਆਦਾ ਜ਼ਰੂਰਤ ਹੈ। ਇਹਦੇ ਤੇ ਕੰਮ ਕਰਨ, ਤੁਸੀਂ ਦੱਸਿਆ ਜਿਹੜਾ ਐਕਚੁਅਲੀ ਤੇ ਕਲਾਈਮੇਟ ਜਿਹੜਾ ਇਸ਼ੂ ਹੈ, ਇਹ ਦਰਅਸਲ ਮੈਨ ਮੇਡ ਵੀ ਹੋ ਸਕਦਾ ਹੈ,